ਤੁਸੀਂ ਸੁਣ ਰਹੇ ਹੋ ਪੰਜਾਬੀ ਨਾਵਲ ਤਾਈ ਦੀ 8ਵੀਂ ਕਿਸ਼ਤ। ਗਿੱਧੇ ਨੱਚਦੀਆਂ ਘੋੜੀਆਂ ਗਾਉਂਦੀਆਂ ਨੂੰ 7 ਦਿਨ ਹੋ ਗਏ ਸਨ। ਅੱਜ 8ਵੇਂ ਤੇਲ ਤੇ ਫੱਜੇ ਦੀ ਜੰਨ ਚੜ੍ਹਨੀ ਸੀ। ਰਿਸ਼ਤੇਦਾਰ, ਯਾਰ ਸੱਜਣ ਤੇ ਸਾਰੇ ਪਿੰਡ ਵਾਲੇ ਚਾਈਂ ਫੱਜੇ ਦੇ ਘਰ ਆ ਰਹੇ ਸਨ। ਫੱਜੇ ਦੇ ਮਾਂ ਪਿਓ ਨੂੰ ਕੰਬਲ ਪਿਆ ਹੋਇਆ ਸੀ। ਇਹ ਕੰਮ ਹੋ ਗਿਆ ਏ, ਇਹ ਕੰਮ ਰਹਿ ਗਿਆ ਏ, ਫਲਾਣਾ ਆ ਗਿਆ ਏ, ਫਲਾਣਾ ਨਹੀਂ ਆਇਆ। ਉਹ ਕਿਉਂ ਨਹੀਂ ਆਇਆ? ਰੁੱਸ ਨਾ ਜਾਵੇ। 8ਵੇਂ ਤੇਲ ਲਈ ਕੁੜੀਆਂ ਫੱਜੇ ਨੂੰ ਖਾਰੇ ਬਿਠਾਇਆ। ਸੂਰਜ ਦੀ ਨਜ਼ਰ ਕੋਲੋਂ ਬਚਾਉਣ ਲਈ ਖਾਰੇ ਉੱਤੇ ਚੁੰਨੀ ਤਾਣੀ ਗਈ। ਵਟਣਾ ਮਲ ਫੱਜੇ ਦੇ ਜੁੱਸਿਆਂ ਉਹ ਮੈਲ ਉਤਾਰੀ ਗਈ ਜਿਹੜੀ ਪਿਛਲੇ 7 ਦਿਨਾਂ ਤੋਂ ਮੂੰਹ ਨਾ ਧੋਣ ਪਾਰੋਂ ਚਿੱਟੀ ਚਮੜੀ ਉੱਤੇ ਲੁੱਕ ਵਾਂਗ ਚਮੜੀ ਹੋਈ ਸੀ। ਮੂੰਹ ਹੱਥ ਤੇ ਨਹਾਉਣ ਧੋਣ ਤੋਂ ਇਸ ਲਈ ਰੋਕਿਆ ਜਾਂਦਾ ਹੈ ਵੀ 8ਵੇਂ ਤੇਲ ਤੋਂ ਜੇ ਪਹਿਲੇ ਨਹਾ ਧੋ ਲਈਏ ਤੇ ਰੂਪ ਨਹੀਂ ਚੜ੍ਹਦਾ। 8ਵੇਂ ਤੇਲ ਤੇ ਸੱਚਮੁੱਚ ਫੱਜੇ ਦਾ ਰੂਪ ਨਿੱਤਰ ਆਇਆ। ਕੰਮੀ ਔਰਤਾਂ ਫੱਜੇ ਨੂੰ ਮਲ ਨਵਾਇਆ। ਗਾਉਣ ਦੇ ਵਿੱਚ ਮਾਮੇ ਨੂੰ ਆਵਾਜ਼ ਵੱਜੀ, ਫੁੱਲਾਂ ਭਰੀ ਚੰਗੇਰ ਇੱਕ ਫੁੱਲ ਤੋਰੀ ਦਾ, ਇਸ ਵੇਲੇ ਦੀ ਲੋੜ ਮਾਮਾ ਲੋੜੀ ਦਾ। ਮਾਮਾ ਤਹਿਬੰਦ ਟੁੰਗਦਾ, ਪੱਗ ਸਿਵਾਰੀ ਕਰਦਾ, ਮੁਸਕਰਾਉਂਦਾ ਖਾਰੇ ਵੱਲ ਆਇਆ। ਮੌਲੀ ਬੱਝੇ ਕੁੱਜੇ ਨੂੰ ਫੜ ਕੇ ਉਹਦੇ ਵਿੱਚੋਂ ਖਾਰੇ ਦੇ ਚੁਫੇਰੇ 7 ਫੇਰੇ ਪਾਣੀ ਡੋਲਣ ਦੇ ਪੂਰੇ ਕੀਤੇ। ਫੇਰ ਕੁਝ ਨਗਦੀ ਬਣੇਵੇ ਦੀ ਮੁੱਠ ਵਿੱਚ ਦਿੱਤੀ। ਮਾਮੇ ਕੋਲੋਂ ਨਗਦੀ ਵਸੂਲ ਕਰਨ ਮਗਰੋਂ ਫੱਜਾ ਛਾਲ ਮਾਰ ਕੇ ਖਾਰਿਆਂ ਉਤਰਿਆ। ਖਾਰੇ ਸਾਹਮਣੇ ਰੱਖੇ ਠੂਠੇ ਚਿਪਣੀਆਂ ਚੂਰ ਹੋਈਆਂ। ਸਿਹਰਾ ਬੰਨਣ ਵੇਲੇ ਕੁੜੀਆਂ ਸਿਹਰੇ ਦੇ ਗੀਤ ਗਾਉਣ ਲੱਗ ਪਈਆਂ। ਯਾਰ ਦੇ ਵਿਆਹ ਦੀ ਖੁਸ਼ੀ ਕਿਰਕੇ ਨੂੰ ਉਦਾਸ ਤੋਂ ਉਦਾਸ ਕੀਤੀ ਜਾ ਰਹੀ ਸੀ। ਉਹ ਆਪਣੇ ਘਰ ਬੈਠਾ ਡੂੰਘੀਆਂ ਸੋਚਾਂ ਵਿੱਚ ਡੁੱਬਾ ਗੋਤੇ ਖਾ ਰਿਹਾ ਸੀ। ਆਖਰੀ ਸਹਾਰਾ ਵੀ ਮਲਕ ਰਿਆਜ਼ ਦੀ ਝੋਲੀ ਡਿੱਗ ਪਿਆ। ਕਿਰਕੇ ਦਾ ਤੇ ਵਿਆਹ ਵਾਲਾ ਘਰ ਕੋਲ ਹੀ ਸਨ। ਕਈ ਫੇਰੇ ਉਹ ਵਿਆਹ ਵਾਲੇ ਘਰ ਮਾਰ ਆਇਆ। ਹਰ ਫੇਰੇ ਪਹਿਲੇ ਨਾਲੋਂ ਬਹੁਤਾ ਉਦਾਸ ਹੋ ਪਰਤਦਾ। ਬਾਲ ਬੱਚਾ ਵਿਆਹ ਵਾਲੇ ਘਰ ਗਿਆ। ਕਿਰਕੇ ਦੀ ਉਦਾਸੀ ਤੋਂ ਬੇਖਬਰ ਵਿਆਹ ਵਾਲਿਆਂ ਨੂੰ ਕੰਮਾਂ ਕਾਜਾਂ ਵਿੱਚ ਹੱਥ ਪਵਾ ਰਿਹਾ ਸੀ। ਆਖਰ ਕਿਰਕੇ ਦੇ ਯਾਰ ਦਾ ਵਿਆਹ ਜੋ ਹੋਇਆ, ਪਰ ਕਿਰਕਾ ਅੰਦਰ ਲਗਾ ਜਾਵੇ ਤੇ ਲਗਾ ਆਵੇ। ਉਹਨੂੰ ਹਫੀਜ਼ ਦੀ ਯਾਦ ਆਈ। ਹਫੀਜ਼ ਦੇ ਘਰ ਦੀ ਬਰਬਾਦੀ ਵੀ ਨਜ਼ਰ ਆਈ। ਤਾਈ ਦਾ ਹੌਸਲਾ ਤੇ ਸਕੀਨਾ ਦਾ ਸਬਰ ਉਹਨੂੰ ਵੱਡ ਖਾਈ ਜਾ ਰਿਹਾ ਸੀ। ਵਿਹੜੇ ਵਿੱਚ ਉਦਾਸ ਫਿਰਦੇ ਨੂੰ ਬਸ਼ੀਰੇ ਆਣ ਕਾਹਲੀ ਪਾਈ। ਕਿਰਕਿਆ, ਤੂੰ ਅਜੇ ਤੀਕ ਤਿਆਰ ਨਹੀਂ ਹੋਇਆ? ਜੰਝ ਤਿਆਰ ਏ, ਬਸ ਤੈਨੂੰ ਉਡੀਕ ਰਹੇ ਨੇ, ਮੈਨੂੰ ਉਡੀਕ ਰਹੇ ਨੇ। ਕਿਰਕੇ ਦੀਆਂ ਅੱਖਾਂ ਅਥਰੂਆਂ ਨਾਲ ਭਰ ਗਈਆਂ। ਬਸ਼ੀਰਿਆ, ਮੈਂ ਕਿਸੇ ਨੂੰ ਉਡੀਕ ਰਿਹਾ ਵਾਂ, ਮੇਰੀ ਤਾਂਘ ਕਿਧਰੇ ਹੋਰ ਏ। ਬਸ਼ੀਰਾ ਸਮਝ ਗਿਆ। ਹਫੀਜ਼ ਦਾ ਖਿਆਲ ਆਇਆ ਸੂ। ਕਿਰਕੇ ਨੂੰ ਤਸੱਲੀ ਦੇਣ ਵੇਲੇ ਆਪ ਵੀ ਰੋਣ ਹਾਕਾ ਹੋ ਕੇ ਬੋਲਿਆ, ਕਿਰਕਿਆ, ਕਦੀ ਰੋਣ ਨਾਲ ਵਿਛੜੇ ਮਿਲੇ ਨੇ, ਫਿਰ ਪਤਾ ਵੀ ਕੋਈ ਨਹੀਂ ਜਿਉਂਦਾ ਏ ਜਾਂ ਮੇਰੇ ਮੂੰਹ ਖਾਕ। ਕਿਰਕੇ ਹੱਥ ਦੇ ਇਸ਼ਾਰੇ ਨਾਲ ਰੋਕਿਆ, ਨਾ ਬਸ਼ੀਰੇ ਨਾ, ਇਹ ਬੋਲ ਨਾ ਬੋਲ, ਅਸਾਂ ਦੋਵਾਂ ਕਸਮ ਖਾਧੀ ਹੋਈ ਏ ਇਕੱਠਿਆਂ ਮਰਨ ਦੀ। ਉਹ ਕਿਰਕੇ ਦੀ ਵਿਗੜੀ ਹਾਲਤ ਵੇਖ ਕੇ ਚੁੱਪ ਕਰ ਗਿਆ। ਜਦੋਂ ਕੁਝ ਹਾਲਤ ਸੰਭਲੀ ਤੇ ਕਿਰਕਾ ਆਪਣੇ ਬੋਲਾਂ ਉੱਤੇ ਸ਼ਰਮਿੰਦਾ ਹੋਇਆ। ਇਕੱਠਿਆਂ ਮਰਨ ਦੀ ਕਸਮ ਖਾਧੀ ਹੋਈ ਏ। ਬਸ਼ੀਰਿਆ, ਮੈਂ ਵੀ ਕਿੰਨਾ ਮੂਰਖ ਹਾਂ, ਜਿਹੜੀ ਗੱਲ ਮੈਨੂੰ ਨਹੀਂ ਕਰਨੀ ਚਾਹੀਦੀ ਉਸੇ ਗੱਲ ਦੀ ਫੜ ਮਾਰ ਲੈਣਾ ਵਾਂ। ਬਸ਼ੀਰੇ ਗੱਲ ਟਲਦਿਆਂ ਹੋਇਆ ਆਖਿਆ, ਜਰ ਜਾ ਕਿਰਕਿਆ, ਜਰ ਜਾ, ਹੁਣ ਕੀ ਹੋ ਸਕਦਾ ਏ? ਚੱਲ ਯਾਰ ਦੀ ਜੰਝੇ ਚੜੀਏ, ਜੰਝ ਤਿਆਰ ਏ। ਹਾਲੀ ਕਿਰਕਾ ਉਸੇ ਹਾਲਤ ਵਿੱਚ ਸੀ। ਡੂੰਗੀ ਆਵਾਜ਼ ਵਿੱਚ ਬੋਲਿਆ, ਹਾਂ ਜੰਝ ਤਿਆਰ ਏ। ਉਹ ਸੋਹਣਾ ਹੀ ਸੀ। ਆਟਾ ਜਿੱਤ ਗਿਆ ਏ ਤੇ ਯਾਰੀ ਹਾਰ ਗਈ ਏ। ਉਹਦਾ ਇਸ਼ਾਰਾ ਦੋਸੇ ਵੱਲ ਗਿਆ। ਕਿ ਕਮਲ ਪਿਆ ਮਾਰਨਾ ਏ? ਬਸ਼ੀਰੇ ਖਿੱਚ ਕੇ ਆਖਿਆ, ਜੰਝ ਤਿਆਰ ਏ। ਬਾਹੋਂ ਖਿੱਚ ਕੇ ਅੱਗੇ ਲਾ ਲਿਆ। ਕਿਰਕਾ ਚੁੱਪ ਕਰਕੇ ਬਸ਼ੀਰੇ ਦੇ ਅੱਗੇ ਫੱਜੇ ਦੇ ਵਿਆਹ ਵਿੱਚ ਆ ਵੜਿਆ। ਜੰਝ ਦੀ ਤਿਆਰੀ ਵੀ ਕਾਹਦੀ, ਜਿਵੇਂ ਜੰਗ ਤੇ ਜਾਣਾ ਹੋਵੇ। ਖੜ ਕਰਦੇ ਕੱਪੜੇ, ਤੁਰਿਆਂ ਵਾਲੀਆਂ ਪੱਗਾਂ, ਹੱਥਾਂ ਵਿੱਚ ਖੁੰਡੇ ਤੇ ਸਿੰਮਾਂ ਵਾਲੀਆਂ ਡਾਂਗਾਂ, ਵਲ ਮੁੱਛਾਂ ਨੂੰ ਵੱਟ ਜਿਵੇਂ ਸੰਡੇ ਦੇ ਕੁੰਡੇ ਸਿੰਘ, ਗਲ ਵਿੱਚ ਕੈਂਠੇ, ਡੋਲਿਆਂ ਨਾਲ ਢੋਲਣੇ ਫੁੰਮਣਾ ਵਾਲੇ। ਲਾੜੇ ਨੂੰ ਸੁਰਮਾ ਸਿਲਾਈ ਵੇਲੇ ਕੁੜੀਆਂ ਲਾੜੇ ਨੂੰ ਚੂੰਡੀਆਂ ਵੱਡ ਛੇੜਿਆ। ਨਾਲੇ ਸਹੁਰੇ ਘਰ ਬਹਿਣ ਖਲੋਣ ਦੇ ਢੰਗ ਤੇ ਗੁਰ ਵੀ ਦੱਸੇ। ਲਾੜੇ ਦੇ ਗਾਨੇ ਨੂੰ ਹੋਰ ਪੱਕੀਆਂ ਗੰਢਾਂ ਦਿੱਤੀਆਂ। ਲਾੜਾ ਘੋੜੀ ਚੜਿਆ ਤੇ ਭੈਣ ਵਾਗ ਫੜ ਖਲੋਤੀ। ਕੁੜੀਆਂ ਜੰਝ ਚੜਨ ਦੇ ਵਾਗ ਫੜਨ ਦੇ ਗੀਤ ਗਾਏ। ਜੰਜੇ ਚੜ੍ਹਦਿਆ ਵੀਰਾ, ਪੀਰ ਮਦਦ ਅਲੀ, ਤੈਨੂੰ ਕਾਹਦਾ ਖਤਰਾ, ਵੱਡਾ ਮਾਮਾ ਤੇਰੇ ਨਾਲ ਵੇ।
ਕੀ ਕੁਝ ਦੇਣਾ ਈ ਵੀਰਾ ਵਾਗ ਫੜਾਈ। ਲਾੜੇ ਵਾਗ ਫੜਾਈ ਕੁਝ ਨਗਦੀ ਤੇ ਬੂਰੀ ਝੋਟੀ ਭੈਣ ਨੂੰ ਦਾਨ ਕੀਤਾ। ਭੈਣ ਵੀਰ ਨੂੰ ਦੁਆ ਦਿੰਦਿਆਂ ਹੋਇਆਂ ਵਾਗ ਛੱਡ ਦਿੱਤੀ। ਜੰਝ ਟੁਰੀ ਤੇ ਲਾੜੇ ਦੀ ਮਾਂ ਚਾਈ ਚਾਈ ਘੁੰਮਦੀ ਫਿਰੇ। ਪਿੰਡ ਦੀ ਜੰਝ ਪਿੰਡ ਹੀ ਡੁੱਕਣੀ ਸੀ। ਨਿੱਕੇ ਵੱਡੇ ਬੁੱਢੇ ਠੇਰੇ, ਜਵਾਨ ਗੱਭਰੂ, ਕੁੜੀਆਂ ਚਿੜੀਆਂ ਤੇ ਮੁਟਿਆਰਾਂ ਦੇ ਨਾਲ ਨਾਲ ਅਧਖੜ ਮਾਈਆਂ ਕੁਬੀਆਂ ਖਾਂਗੜਾਂ ਵੀ ਜੰਝ ਦੇ ਨਾਲ ਟੁਰ ਪਈਆਂ, ਜਿਵੇਂ ਕਿਧਰੇ ਲੁੱਟ ਪਾਉਣੀ ਹੋਵੇ। ਗੱਭਰੂ ਜਾਂਝੀ ਨੱਚਦੇ ਟੱਪਦੇ, ਲੁੱਡੀਆਂ ਭੰਗੜੇ ਪਾਉਂਦੇ, ਵਾਜਿਆਂ ਵਾਲਿਆਂ ਨੂੰ ਵੇਲਾਂ ਦਿੰਦੇ ਮਲਕ ਰਿਆਜ਼ ਦੀ ਹਵੇਲੀ ਵੱਲ ਵੱਧ ਰਹੇ ਸਨ। ਜਿੱਥੇ ਜ਼ਰਾ ਕੋ ਭੈੜੀ ਗੱਲ ਵੇਖਣ, ਵਾਜਿਆਂ ਵਾਲੇ ਬਹੁਤੀਆਂ ਵੇਲਾਂ ਲੈਣ ਲਈ ਜੰਝ ਡੱਕ ਖਲੋਣ। ਬੇਸਿਰੇ ਤੇ ਭੂੰ ਭੂੰ ਕਰਦੇ ਵਾਜੇ ਵਜਾਈ ਜਾਣ, ਪਰ ਮੁੰਡੇ ਧੌਂਸ ਮਾਰ ਕੇ ਵਾਜਿਆਂ ਵਾਲਿਆਂ ਨੂੰ ਅੱਗੇ ਹੀ ਅੱਗੇ ਧਿੱਕੀ ਜਾਣ। ਵਾਜਿਆਂ ਵਾਲਿਆਂ ਦੀ ਇਹ ਟੋਲੀ ਪੂਰੇ ਇਲਾਕੇ ਵਿੱਚ ਮਸ਼ਹੂਰ ਸੀ, ਕਿਉਂ ਜੇ ਇਹਨਾਂ ਕੋਲ ਵਰਦੀ ਏ। ਅੱਜ ਵੀ ਇਹ ਟੋਲੀ ਪੂਰੀ ਵਰਦੀ ਪਾਈ ਹੋਈ ਸੀ। ਸਦੀਆਂ ਤੋਂ ਖਰੀਦੀ ਹੋਈ ਵਰਦੀ ਕਈਆਂ ਨਸਲਾਂ ਤੋਂ ਕੰਮ ਦੇ ਰਹੀ ਸੀ। ਕਾਲਰ ਪਾਟ ਗਏ ਹੋਏ ਸਨ, ਕਿਸੇ ਨੂੰ ਲੁੰਡੀ ਹੋ ਗਈ ਹੋਈ ਸੀ, ਕਿਸੇ ਨੂੰ ਪਿਓ ਵੱਲੋਂ ਵਿਰਾਸਤ ਵਿੱਚ ਮਿਲੀ ਪਰ ਮੋਕਲੀ ਸੀ। ਬਟਨ ਬੀੜਾ ਵੀ ਕੋਈ ਨਾ। ਬੂਟਾਂ ਦੀਆਂ ਅੱਡੀਆਂ ਘਸ ਘਸ ਕੇ ਠਿੱਬੇ ਹੋਣ ਦੇ ਨਾਲ ਨਾਲ ਸਾਈਜ਼ ਵੀ ਵੱਧ ਘੱਟ ਹੋ ਗਏ ਸਨ। ਤਸਮਿਆਂ ਦੀ ਥਾਂ ਸੇਬਿਆਂ ਤੇ ਲੀਰਾਂ ਨਾਲ ਕੰਮ ਚਲਾਇਆ ਗਿਆ ਸੀ। ਇਸਤਰੀਆਂ ਬਿਨਾਂ ਚੁਰੜ ਮੁਰੜ ਵਰਦੀ ਤੇ ਵਾਜਿਆਂ ਵਾਲਿਆਂ ਨੂੰ ਬੜਾ ਮਾਣ ਸੀ। ਗਲੀਓਂ ਗਲੀ ਹੁੰਦੀ ਹੋਈ ਜੰਝ ਮਲਕ ਰਿਆਜ਼ ਦੀ ਹਵੇਲੀ ਅਪੜੀ। ਹਵੇਲੀ ਦੇ ਬੂਹੇ ਅੱਗੇ ਕੁੜੀਆਂ ਚੁੰਨੀ ਤਾਣ ਕੇ ਫੜਾ ਡੱਕ ਲਿਆ। ਲੁੱਡੀਆਂ ਭੰਗੜੇ ਪਾਉਂਦੀ ਜੋਸ਼ੀਲੀ ਜੰਝ ਚੁੰਨੀ ਦੇ ਇੱਕ ਪੱਲੂ ਸਾਹਮਣੇ ਬੇਬਸ ਖਲੋਤੀ ਸਿੱਠਣੀਆਂ ਰਾਹੀਂ ਆਪਣੀ ਨਿੰਦਿਆ ਸੁਣ ਰਹੀ ਸੀ। ਕੁੜੀਆਂ ਵੱਧ ਤੋਂ ਵੱਧ ਸਿੱਠਣੀਆਂ ਰਾਹੀਂ ਗਾਲਾਂ ਕੱਢੀਆਂ। ਲਾੜਿਆ ਆ ਪਾਇਓ, ਮਾਂ ਕਿੱਥੇ ਛੱਡ ਆਇਓ। ਆਉਂਦੀ ਏ ਪਈ, ਆਉਂਦੀ ਏ ਪਈ, ਚੋਬਚੇ ਬੈਠੀ ਨਹਾਉਂਦੀ ਏ। ਸਾਡੇ ਬੂਹੇ ਨੂੰ ਵੱਜੀ ਏ ਜੰਦਰੀ, ਲਾੜੇ ਦੀ ਛੋਟੀ ਭੈਣ ਏ ਕੰਜਰੀ। ਜੋ ਜੋ ਕਿਸੇ ਦੇ ਮੂੰਹ ਵਿੱਚ ਆਇਆ ਸਿੱਠਣੀਆਂ ਰਾਹੀਂ ਸੁਣਾਇਆ। ਜਾਂਝੀਆਂ ਨੂੰ ਭੰਡਿਆ। ਫੜੇ ਦਾ ਲਾਗ ਦੇਣ ਮਗਰੋਂ ਜੰਝ ਨੂੰ ਹਵੇਲੀ ਵੜਨ ਦੀ ਇਜਾਜ਼ਤ ਮਿਲੀ। ਕੁੜਮਾਂ ਦੀ ਮਿਲਣੀ ਹੋਈ। ਕੁੜੀ ਮੁੰਡੇ ਦੇ ਸਾਹਮਣੇ ਰਿਸ਼ਤੇਦਾਰ ਇੱਕ ਦੂਜੇ ਨੂੰ ਜੱਫੀ ਪਾਉਣ ਤੇ ਸਿਰ ਉੱਤੇ ਪੱਗ ਰੱਖੀ, ਪਰ ਹਰ ਇੱਕ ਮਿਲਣੀ ਕਰਨ ਵਾਲੇ ਕੋਲੋਂ ਅਲਫੂ ਨਾਈ ਆਪਣਾ ਲਾਗ ਲੈਣਾ ਨਾ ਭੁੱਲਿਆ। ਲਾੜੀ ਲਈ ਕੱਪੜੇ ਤੇ ਟੂੰਬਾਂ ਵਾਲਾ ਟਰੰਕ ਘਰ ਵਾਲਿਆਂ ਨੂੰ ਸੰਭਾਲ ਕੇ ਫੜਾਇਆ ਗਿਆ। ਵਿਛੀਆਂ ਹੋਈਆਂ ਮੰਜੀਆਂ ਉੱਤੇ ਜੰਝ ਬਿਠਾਈ ਗਈ। ਕਮੀਆਂ ਕੌੜੇ ਤਮਾਕੂ ਪਾ ਹੁੱਕੇ ਲਿਆ ਟਿਕਾਏ। ਅਜੇ ਪਹਿਲੀ ਜੰਝ ਸੰਭਾਲੀ ਨਾ ਗਈ, ਮਗਰੋਂ ਜ਼ੈਲਦਾਰਾਂ ਦੀ ਜੰਝ ਹਵੇਲੀ ਨੂੰ ਘੇਰਾ ਪਾਈ ਆ ਰਹੀ ਸੀ। ਢੋਲ ਦੀ ਆਵਾਜ਼ ਸੁਣਦਿਆਂ ਹੀ ਕੁੜੀਆਂ ਮੁੰਡੇ ਜੰਝ ਵੇਖਣ ਭੱਜੇ। ਜੰਝ ਨੂੰ ਅਗਲ ਵਾਂਢੀ ਜਾ ਮਿਲੇ। ਜ਼ੈਲਦਾਰਾਂ ਦੀ ਜੰਝ ਨਾਲ ਫੌਜੀ ਵਾਜਾ ਸੀ। ਫੌਜੀ ਵਾਜੇ ਦੀ ਵੱਖਰੀ ਸ਼ਾਨ, ਸਾਫ਼ ਸੁਥਰੀ ਵਰਦੀ ਤੇ ਰੰਗ ਬਰੰਗ ਡੋਰੀਆਂ, ਪਾਲਿਸ਼ ਨਾਲ ਚਮਕਦੇ ਬੂਟ, ਉੱਚੇ ਲੰਮੇ ਸੋਹਣੇ ਗੱਭਰੂ। ਇੱਕ ਸੋਟੀ ਵਾਲੇ ਦੇ ਇਸ਼ਾਰੇ ਨਾਲ ਵਾਜਾ ਵੱਜਦਾ ਪਿੰਡ ਵਾਲਿਆਂ ਪਹਿਲੀ ਵਾਰੀ ਵੇਖਿਆ ਤੇ ਹੈਰਾਨ ਰਹਿ ਗਏ। ਸਿਕੰਦਰ ਲਾੜਾ ਬਣਿਆ। ਨਕਲੀ ਜ਼ੇਵਰਾਂ ਨਾਲ ਘੋੜੀ ਸੱਜੀ ਨੱਚਦੀ ਸੋਹਣੀ ਲੱਗੇ। ਉੱਤੇ ਬੈਠਾ ਲਾੜਾ ਕੋਈ ਸ਼ਹਿਜ਼ਾਦਾ ਲੱਗ ਰਿਹਾ ਸੀ। ਸਿਕੰਦਰ ਦੇ ਫੌਜੀ ਯਾਰਾਂ ਦੀ ਇੱਕ ਤਾਲ ਤੇ ਅਨੋਖੀ ਲੁੱਡੀ ਫੁੰਮਣੀਆਂ ਪਾਉਂਦੀ, ਡਾਂਸ ਕਰਦੀ, ਪਹਿਲਾਂ ਪਾਉਂਦੀ ਹਵੇਲੀ ਦੇ ਬੂਹੇ ਜੰਝ ਆ ਪੜੀ। ਫੜਾ ਡਕਿਆ ਗਿਆ। ਜੰਝ ਦੀ ਸੋਹਣੀ ਚੜਤਲ ਵੇਖ ਕੇ ਇੱਕ ਵਾਰੀ ਤੇ ਕੁੜੀਆਂ ਸਿੱਠਣੀਆਂ ਦੇਣੀਆਂ ਭੁੱਲ ਗਈਆਂ। ਇੱਕ ਦੂਜੀ ਨੂੰ ਸਿੱਠਣੀਆਂ ਦੇਣ ਲਈ ਚੁੰਡੀਆਂ ਵੱਢ ਵੱਢ ਯਾਦ ਦਿਵਾਇਆ। ਸਿੱਠਣੀਆਂ ਦੇਣ ਵਿੱਚ ਇਸ ਜੰਝ ਨਾਲ ਵੀ ਉਹੀ ਸਲੂਕ ਹੋਇਆ ਜਿਹੜਾ ਪਹਿਲੀ ਜੰਝ ਨਾਲ ਕੀਤਾ ਗਿਆ। ਫੱਜੇ ਦੇ ਰਿਸ਼ਤੇਦਾਰ ਤੇ ਪਿੰਡ ਵਾਲੇ ਜ਼ੈਲਦਾਰਾਂ ਦੇ ਰੋਬ ਥੱਲੇ ਐਵੇਂ ਹੀ ਦੱਬੇ ਗਏ। ਦੋਵਾਂ ਲਾੜਿਆਂ ਨੂੰ ਵੱਖ-ਵੱਖ ਰਾਂਗਲੇ ਪਲੰਘਾਂ ਉੱਤੇ ਬਿਠਾਇਆ ਗਿਆ। ਸਿਕੰਦਰ ਦੇ ਬੂਟਾਂ ਸਮੇਤ ਪਲੰਘ ਉੱਤੇ ਬੈਠਣ ਨਾਲ ਔਰਤਾਂ ਵਿੱਚ ਖੁਸਰ-ਫੁਸਰ ਹੋਈ। ਫੌਜੀ ਹੂੜ ਮਾਤੀ ਹੁੰਦੇ ਨੇ। ਸਿਕੰਦਰ ਦੇ ਯਾਰਾਂ ਛੇਤੀ ਗੱਲ ਸਮਝ ਲਈ ਤੇ ਸਿਕੰਦਰ ਦੇ ਪੈਰੋਂ ਬੂਟ ਲਾ ਲਏ। ਪਹਿਲੇ ਸਿਕੰਦਰ ਤੇ ਪਰਵੀਨ ਦਾ ਨਿਕਾਹ ਪੜਿਆ ਗਿਆ, ਮਗਰੋਂ ਫੱਜੇ ਤੇ ਨਸਰੀਨ ਦੀ ਵਾਰੀ ਆਈ। ਲਾੜਿਆਂ ਦੇ ਸਿਹਰੇ ਪਰਤਾਉਣ ਮਗਰੋਂ ਸਾਲੀਆਂ ਆ ਘੇਰਾ ਪਾਇਆ। ਪੈਂਖੜ ਪਾ ਕੇ ਆਪਣੇ ਲਾਗ ਖਰੇ ਕੀਤੇ। ਸ਼ੋਖ ਤੇ ਸ਼ਰਾਰਤੀ ਕੁੜੀਆਂ ਵਹੁਟੀਆਂ ਕੋਲ ਜਾ ਉਹਨਾਂ ਦੇ ਨਗਰ ਚੰਦਾਂ ਦੀਆਂ ਸ਼ਕਲਾਂ ਵਿਗਾੜ ਦੱਸਿਆ। ਸਿਕੰਦਰ ਤੇ ਕਾਣਾ ਏ, ਮੂੰਹ ਤੇ ਮਾਤਾ ਦੇ ਦਾਗ। ਫੱਜੇ ਬਾਰੇ ਕੁੜੀਆਂ ਹੱਥ ਹੌਲਾ ਰੱਖਿਆ, ਕਿਉਂ ਜੇ ਪਿੰਡ ਦਾ ਹੋਣ ਕਰਕੇ ਕੁੜੀਆਂ ਉਹਦੀਆਂ ਤਰਫਦਾਰ ਵੀ ਸਨ। ਜ਼ੈਲਦਾਰਾਂ ਦੀ ਆਓ ਭਗਤ ਜ਼ਿਆਦਾ ਹੋਈ। ਫੱਜੇ ਦਾ ਬਾਪ ਤੇ ਹੋਰ ਸਕੇ ਰਿਸ਼ਤੇਦਾਰ ਵੀ ਉਹਨਾਂ ਨੂੰ ਖੁਸ਼ ਕਰਨ ਵਿੱਚ ਲੱਗੇ ਹੋਏ ਸਨ।
ਇਹ ਗੱਲ ਫੱਜੇ ਵੀ ਮਹਿਸੂਸ ਕੀਤੀ ਕਿ ਹਰ ਬੰਦਾ ਜ਼ੈਲਦਾਰਾਂ ਅੱਗੇ ਵਿੱਚ ਜਾ ਰਿਹਾ ਹੈ। ਫੱਜਾ ਆਪਣੀ ਬੇਕਦਰੀ ਉੱਤੇ ਸਿਰ ਖੁਰਕ ਕੇ ਰਹਿ ਗਿਆ। ਕਿਰਕੇ ਵੀ ਢੋ ਕਰਾ ਦਿੱਤੀ। ਵੇਖ ਓਏ ਫੱਜਿਆ, ਕਿੰਨੀ ਕਦਰ ਹੈ ਤੇਰੀ। ਤੇਰਾ ਪਿਓ ਵੀ ਸਿਕੰਦਰ ਦੀ ਸੇਵਾ ਕਰਨ ਵਿੱਚ ਰੁੱਝਿਆ ਹੋਇਆ ਹੈ। ਬਾਪ ਦੀ ਚੁੱਪ ਚਾਣ ਵਾਲੀ ਆਦਤ ਤੇ ਫੱਜੇ ਨੂੰ ਪਹਿਲੇ ਹੀ ਪਸੰਦ ਨਹੀਂ ਸੀ। ਜੇ ਉਹ ਨਸਰੀਨ ਨੂੰ ਪਸੰਦ ਨਾ ਕਰਦਾ ਹੁੰਦਾ ਤੇ ਸਿਰੋਂ ਸਿਰ ਹਿਲਾ ਕੇ ਨੱਸ ਜਾਂਦਾ। ਉਸ ਕਿਰਕੇ ਦੀ ਗੱਲ ਨੂੰ ਟਾਲਣ ਲਈ ਚੁੱਪ ਵੱਟੀ ਰੱਖੀ। ਸੋਚ ਲਿਆ, ਚਲੋ ਜੱਟ ਦੀ ਜੱਟ ਹੀਣੀ ਏ ਤਾਂ ਕੀ, ਸਿਕੰਦਰ ਹੈ ਤੇ ਆਖਰ ਮੇਰਾ ਹੀ ਸਾਂਢੂ, ਫਾਇਦਾ ਰਵੇਗਾ। ਫੱਜੇ ਆਪਣੀ ਹੀਣੀ ਫਾਇਦੇ ਹੇਠਾਂ ਲੁਕਾ ਲਈ। ਦੁੱਧ ਪਿਆਇਆ ਗਿਆ ਤੇ ਪਹਿਲੇ ਜ਼ੈਲਦਾਰਾਂ ਦੀ ਜੰਜ ਵੱਲੋਂ ਸ਼ੁਰੂ ਹੋਇਆ। ਲਾੜਿਆਂ ਨੂੰ ਪੱਗਾਂ ਬਣਾਈਆਂ ਗਈਆਂ ਤੇ ਪਹਿਲੇ ਸਿਕੰਦਰ ਨੂੰ ਬਣਾਈ ਗਈ। ਸਿਕੰਦਰ ਪੱਗ ਵੀ ਬੇਦਿਲੀ ਨਾਲ ਸਿਰ ਉੱਤੇ ਲਵੇਟੀ ਤੇ ਛੇਤੀ ਨਾਲ ਬੈਠ ਗਿਆ, ਜਿਵੇਂ ਸਹੁਰਿਆਂ ਦੀ ਪੱਗ ਨਾਲ ਉਹਦੀ ਬੇਇੱਜ਼ਤੀ ਹੋਵੇ। ਫੱਜੇ ਪੱਗ ਬੰਨਣ ਮਗਰੋਂ ਸਭ ਨੂੰ ਮੱਥੇ ਹੱਥ ਰੱਖ ਸਲਾਮ ਕੀਤਾ। ਸਿਕੰਦਰ ਸਲਾਮ ਨਹੀਂ ਸੀ ਕੀਤਾ। ਲੋਕਾਂ ਵੱਡਾ ਬੰਦਾ ਸਮਝ ਕੇ ਕੁਝ ਵੀ ਮਹਿਸੂਸ ਨਾ ਕੀਤਾ, ਪਰ ਕਿਰਕੇ ਕੋਲੋਂ ਨਾ ਜਰਿਆ ਗਿਆ। ਫੱਜੇ ਦੇ ਕੰਨ ਲਾਗੇ ਮੂੰਹ ਕਰਕੇ ਆਖਿਆ, ਕੁਝ ਬੋਲ ਤੇ ਸਹੀ ਉੱਚੇ ਸਾਕਾਂ ਵਾਲਿਆ। ਬਸ਼ੀਰੇ ਟੋਕਿਆ। ਕਿਰਕਿਆ ਜੋ ਹੋ ਜਾਵੇ ਉਹਨੂੰ ਬਹੁਤਾ ਹੱਕੀ ਦਾ ਨਹੀਂ। ਫਿਰ ਕਿਰਕਾ ਸਾਰਾ ਸਮਾਂ ਚੁੱਪ ਕਰਕੇ ਬੈਠਾ ਰਿਹਾ। ਉਹਦਾ ਦਿਲ ਤੇ ਕੀਤਾ ਫੱਜੇ ਨੂੰ ਛੱਡ ਕੇ ਚਲਾ ਜਾਵਾਂ, ਪਰ ਕਿਸੇ ਖਿਆਲ ਪਾਰੋਂ ਜਰ ਗਿਆ। ਜਾਂਜੀਆਂ ਨੂੰ ਰੋਟੀ ਖਵਾਉਣ ਵੇਲੇ ਇੱਕ ਵਾਰ ਫੇਰ ਕੁੜੀਆਂ ਸਿੱਠਣੀ ਦੇ ਆਪਣਾ ਜੀ ਰਾਜ਼ੀ ਕੀਤਾ। ਥੋੜਾ ਥੋੜਾ ਖਾਇਆ ਜੇ, ਗਲੀਆਂ ਨਾ ਤਰਕਾਇਆ ਜੇ। ਪਰ ਜਾਂਜੀ ਚੌਲ ਖਾਂਦੇ ਥੋੜੇ ਤੇ ਗਵਾਉਂਦੇ ਬਹੁਤੇ। ਲਾਕੜੀਆਂ ਦਾ ਕਰਕੁਟ ਸੀ। ਇੱਕ ਇੱਕ ਜਾਂਜੀ ਦੁਆਲੇ ਦੋ ਦੋ ਵਰਤਾਵੇ ਸਨ। ਕੁਝ ਮੰਗਤੀਆਂ ਵੀ ਵਿੱਚੋਂ ਮੰਗਣ ਆ ਗਈਆਂ, ਜਿਨ੍ਹਾਂ ਨੂੰ ਚੌਲ ਘੱਟ ਤੇ ਧੱਕੇ ਬਹੁਤੇ ਲੱਭੇ। ਧੱਕੇ ਮਾਰਨ ਵਿੱਚ ਜਾਂਜੀਆਂ ਨਾਲੋਂ ਲਾਕੜੀਏ ਬਹੁਤੇ ਤੇਜ਼ ਸਨ। ਜਦ ਰੋਟੀ ਖਾਣ ਮਗਰੋਂ ਜਾਂਜੀਆਂ ਮੈਦਾਨ ਵਿਹਲਾ ਕੀਤਾ ਤੇ ਉੱਥੇ ਚੌਲਾਂ ਦਾ ਗਾਹ ਖਿਲਰਿਆ ਹੋਇਆ ਸੀ। ਪਿੰਡ ਦੇ ਕੁੱਤਿਆਂ ਆ ਤਸੱਲੀ ਕੀਤੀ, ਪਰ ਮੰਗਤੀਆਂ ਵੇਦੀਆਂ ਰਹਿ ਗਈਆਂ। ਭੰਡਾਂ ਆ ਭੰਡ ਖਿਲਾਰਿਆ। ਭੰਡ ਦੋ ਸਨ। ਇੱਕ ਗਲੋਂ ਕੁੜਤਾ ਲਾ ਕੇ ਲੰਗੋਟਾ ਕਰ ਲਿਆ ਤੇ ਸਈਆ ਬਣ ਗਿਆ। ਦੂਜੇ ਪਟਾਸ ਹੱਥ ਕਰ ਲਈ। ਪਟਾਸ ਵਾਲੇ ਸੀਸਾਂ ਦਿੱਤੀਆਂ, ਜਿਉਣ ਸਿਰਿਆਂ ਵਾਲੇ ਭਾਗ ਲੱਗੇ ਰਹਿਣ। ਫੇਰ ਲੰਗੋਟੇ ਵਾਲੇ ਨੂੰ ਪਟਾਸ ਮਾਰਦਾ ਏ, ਕੌਣ ਏ ਤੂੰ? ਜੀ ਮੈਂ ਸਈਆ ਹੁੰਨਾ ਵਾਂ। ਸਈਆ? ਸਈਆ ਕੀ ਹੁੰਦਾ ਏ? ਜਿਹੜਾ ਦੇਸ ਦੇਸ ਤੇ ਮੁਲਕ ਮੁਲਕ ਸੈਰ ਕਰਦਾ ਏ। ਅੱਛਾ, ਤੂੰ ਫੇਰ ਕਿਹੜੇ ਕਿਹੜੇ ਦੇਸ ਦੀ ਸੈਰ ਕੀਤੀ? ਸਾਰੀ ਦੁਨੀਆ ਵੇਖ ਲਈਏ, ਬਸ ਤੁਹਾਡਾ ਦੇਸ ਵੇਖ ਰਿਹਾ ਵਾਂ। ਅੱਛਾ, ਫੇਰ ਤੂੰ ਸਾਡੇ ਦੇਸ ਕੀ ਕੁਝ ਵੇਖਿਆ? ਵੇਖਿਆ ਤੇ ਬਹੁਤ ਕੁਝ ਏ, ਪਰ ਕਿਸੇ ਜਾਂਜੀ ਕੋਲ ਰੁਪਈਆ ਨਹੀਂ ਵੇਖਿਆ। ਭੰਡ ਦੀ ਇਸ ਜੁਗਤ ਉੱਤੇ ਸਾਰੇ ਹੱਸ ਪਏ, ਨਾਲ ਹੀ ਸ਼ਰਮੋ ਸ਼ਰਮੀ ਪੈਸੇ ਵੀ ਦੇਣ ਲੱਗ ਪਏ। ਹੁਣ ਸਈਆ ਸਵਾਲ ਕੀਤਾ, ਇੱਕ ਗੱਲ ਦੱਸ, 100 ਪੁੱਛ, ਤੂੰ ਸਾਡਾ ਜਜਮਾਨ ਏ। ਕੀ ਤੂੰ ਇਸੇ ਦੇਸ ਦਾ ਰਹਿਣ ਵਾਲਾ ਹੈ? ਆਹੋ, ਪਰ ਤੈਨੂੰ ਕੀ ਸ਼ੱਕ ਏ? ਸ਼ੱਕ ਤੇ ਹੈ ਕਿ ਤੇਰੀ ਇਸ ਦੇਸ ਦੇ ਬੰਦਿਆਂ ਨਾਲ ਸ਼ਕਲ ਨਹੀਂ ਮਿਲਦੀ। ਕਿਉਂ ਨਹੀਂ ਮਿਲਦੀ? ਕੀ ਸਬੂਤ ਹੈ ਤੇਰੇ ਕੋਲ ਕਿ ਮੇਰੀ ਸੂਰਤ ਇਸ ਦੇਸ ਨਾਲੋਂ ਵੱਖ ਏ? ਬੜਾ ਪੱਕਾ ਸਬੂਤ। ਮੈਂ ਇਹਨਾਂ ਅੱਖਾਂ ਨਾਲ ਵੇਖ ਰਿਹਾ ਵਾਂ। ਤੇਰੇ ਦੇਸ ਦੀਆਂ ਹਰੀਆਂ ਫਸਲਾਂ, ਸੰਘਣੇ ਬਾਗ, ਵਗਦੀਆਂ ਨਹਿਰਾਂ, ਦਰਿਆ, ਮਿੱਠੇ ਪਾਣੀ, 12 ਮਹੀਨੇ ਸੂਰਜ ਦੀ ਲੋ, ਪਰ ਤੇਰੀ ਸੂਰਤ ਤੇ ਹਨੇਰਾ ਹੀ ਹਨੇਰਾ, ਜਿਵੇਂ ਫਿਟੇ ਮੂੰਹ ਹੁੰਦਾ ਏ। ਤੁਰ ਫਿਟੇ ਮੂੰਹ, ਪਟਾਸ ਵਾਲਾ ਪਟਾਸ ਮਾਰਦਾ ਏ। ਲੋਕਾਂ ਹਾਸੇ ਹਾਸੇ ਵਿੱਚ ਕਾਫੀ ਵੇਲਾਂ ਦਿੱਤੀਆਂ। ਸਈਆ ਫਿਰ ਸਵਾਲ ਕਰਦਾ ਏ, ਤੇਰੇ ਦੇਸ ਦੀਆਂ ਕਿੰਨੀਆਂ ਜ਼ੁਬਾਨਾਂ ਨੇ? ਪੌਣੀਆਂ 4 ਜ਼ੁਬਾਨਾਂ ਮੇਰੇ ਦੇਸ ਦੀਆਂ। ਕਿਹੜੀਆਂ ਕਿਹੜੀਆਂ? ਪਹਿਲੇ ਪੌਣੀ ਦੀ ਕਿਹੜੀ ਏ, ਬਾਕੀ ਦੀਆਂ 3 ਮਗਰੋਂ। ਪੌਣੀ ਜ਼ੁਬਾਨ ਏ ਅਗਰਚੇ ਮਗਰਚੇ ਚੂੰਕੇ ਚੁਨਾਚੇ ਵਗੈਰਾ। ਇਹ ਕਿੱਥੇ ਬੋਲੀ ਜਾਂਦੀ ਏ ਵਗੈਰਾ ਵਗੈਰਾ? ਸਕੂਲਾਂ ਵਿੱਚ ਪੜ੍ਹਾਈ ਜਾਂਦੀ ਏ। ਪਹਿਲੀ ਜ਼ੁਬਾਨ ਕਿਹੜੀ ਏ? ਗੀਚੂ ਮੀਚੂ ਟੁਰ। ਇਹ ਕੌਣ ਬੋਲਦਾ ਏ? ਇਹ ਸਾਡਾ ਹੁਕਮ ਤੇ ਕਾਨੂੰਨ ਬੋਲਦਾ ਏ। ਕੀ ਮਤਲਬ? ਮਤਲਬ ਕੋਈ ਕੁਝ ਨਾ ਸਮਝੇ। ਦੂਜੀ ਜ਼ੁਬਾਨ ਕਿਹੜੀ ਏ? ਦੂਜੀ ਜ਼ੁਬਾਨ ਸੰਗ ਪੀੜ। ਇਹ ਕੌਣ ਬੋਲਦਾ ਏ? ਇਹ ਮੁੱਲਾ ਬੋਲਦਾ ਏ। ਕੋਈ ਚੱਜ ਦੀ ਜ਼ੁਬਾਨ ਦੱਸ ਯਾਰ। ਸਈਆ ਹੈਰਾਨੀ ਨਾਲ ਆਖਦਾ ਏ, ਇੰਜ ਤੇ ਤੁਸੀਂ ਸਾਰੇ ਢੋਡਰ ਕਾਂ ਹੀ ਲੱਗਦੇ ਹੋ। ਤੀਜੀ ਜ਼ੁਬਾਨ ਤੇ ਜ਼ਰੂਰ ਕੌਮੀ ਤੇ ਸੁਥਰੀ ਹੋਵੇਗੀ। ਬਸ ਪੈ ਜਾ ਲੰਮਾ। ਪਟਾਸ ਵਾਲਾ ਗਾਲਾਂ ਕੱਢੀ ਜਾਂਦਾ ਏ ਤੇ ਪਟਾਸ ਮਾਰੀ ਜਾਂਦਾ ਏ। ਨੰਗੇ ਪਿੰਡੇ ਵਾਲਾ ਹੱਥ ਜੋੜਦਾ ਏ, ਤਰਲੇ ਪਾਉਂਦਾ ਏ, ਮੇਰੀ ਗੱਲ ਤੇ ਸੁਣ, ਮੇਰੀ ਗੱਲ ਤੇ ਸੁਣ।
ਮਹਿਮਾਨਾਂ ਨਾਲ ਇਹ ਸਲੂਕ ਮੈਂ ਜ਼ੁਬਾਨ ਪੁੱਛੀਏ ਤੂੰ ਨਾਰਾਜ਼ ਹੀ ਹੋ ਗਿਆ ਹੈ। ਆਖਿਆ ਜੋ ਇਹ ਬਸ ਪੈ ਜਾ ਲੰਮਾ। ਪਟਾਸ ਵਾਲਾ ਉਸੇ ਹਾਲਤ ਵਿੱਚ ਗੁੱਸੇ ਨਾਲ ਮਾਰੀ ਜਾਂਦਾ ਹੈ। ਨੰਗੇ ਪਿੰਡੇ ਵਾਲਾ ਬੇਬਸ ਹੋ ਕੇ ਜ਼ਮੀਨ ਤੇ ਲੰਮਾ ਪੈਣ ਲਈ ਉਲਰਦਾ ਹੈ, ਪਰ ਪਟਾਸ ਵਾਲਾ ਰੋਕਦਾ ਹੈ। ਕੀ ਕਰਨ ਲੱਗਾ ਹੈ? ਜੀ ਲੰਮਾ ਪੈਣ ਲੱਗਾ ਵਾਂ। ਮੂਰਖਾ, ਮੈਂ ਤੈਨੂੰ ਜ਼ੁਬਾਨ ਦੱਸੀਏ ਤੈਨੂੰ ਲੰਮੇ ਪੈਣ ਦਾ ਸ਼ੌਕ ਹੈ। ਹੈਂ, ਇਹ ਜ਼ੁਬਾਨ ਹੈ? ਸਈਆ ਹੈਰਾਨੀ ਨਾਲ ਵੇਖਦਾ ਹੈ। ਇਹ ਕੌਣ ਬੋਲਦਾ ਹੈ? ਇਹ ਸਾਡੀ ਪੁਲਿਸ ਦੀ ਜ਼ੁਬਾਨ ਹੈ। ਬੜੀ ਪਾਕ ਹੈ। ਚੱਲ ਛੱਡ, ਉੱਧਰ ਵੇਖ ਰੁਪਈਆ। ਪਟਾਸ ਵਾਲਾ ਉਹਨੂੰ ਧੌਣੋਂ ਫੜ ਕੇ ਜ਼ੈਲਦਾਰਾਂ ਵੱਲ ਧਿਆਨ ਦਿਵਾਉਂਦਾ ਹੈ, ਪਰ ਨੰਗੇ ਪਿੰਡੇ ਵਾਲਾ ਆਪਣਾ ਮੂੰਹ ਦੂਜੇ ਪਾਸੇ ਫੇਰ ਲੈਂਦਾ ਹੈ। ਪਟਾਸ ਵਾਲਾ ਵਾਰ-ਵਾਰ ਧੌਣੋਂ ਫੜ ਕੇ ਮੂੰਹ ਫੇਰਨ ਤੋਂ ਤੰਗ ਆ ਕੇ ਪੁੱਛਦਾ ਹੈ, ਇੱਧਰ ਕਿਉਂ ਨਹੀਂ ਵੇਖਦਾ? ਇੱਧਰ ਫੌਜ ਏ। ਨੰਗੇ ਪਿੰਡੇ ਵਾਲਾ ਰੋਣ ਹਾਕਾ ਹੋ ਕੇ ਬੋਲਦਾ ਹੈ, ਸਾਡੀ ਆਪਣੀ ਫੌਜ ਏ, ਪਾਕ ਫੌਜ, ਬਹਾਦਰ ਫੌਜ। ਤਦ ਹੀ ਸਾਡੀ ਫੌਜ ਸਾਨੂੰ ਹੀ ਫਤਹ ਕਰਨ ਵਿੱਚ ਰਹਿੰਦੀ ਏ। ਜਦੋਂ ਚੇਅਰਮੈਨ ਮਲਕ ਰਿਆਜ਼ ਭੰਡਾ ਨੂੰ ਫੌਜ ਤੇ ਵਾਰ ਕਰਦਿਆਂ ਸੁਣਿਆ ਤੇ ਉਸ ਨਕਲਾਂ ਬੰਦ ਕਰਵਾ ਦਿੱਤੀਆਂ। ਡੋਲੀਆਂ ਤਿਆਰ ਹੋਈਆਂ। ਦੋਵਾਂ ਲਾੜਿਆਂ ਦੇ ਦਾਜ ਦੱਖਣ ਦੀ ਵੱਖ-ਵੱਖ ਖੱਟ ਖਿਲਰੀ ਹੋਈ ਸੀ। ਕਹਾਰ ਡੋਲੀਆਂ ਚੁੱਕਣ ਲਈ ਲੰਗੋਟੇ ਕੱਸੀ ਖਲੋਤੇ ਸਨ। ਵਾਜ ਵਿੱਚ ਵੀ ਫੱਜੇ ਤੇ ਸਿਕੰਦਰ ਵਿਚਕਾਰ ਫਰਕ ਰੱਖਿਆ ਹੋਇਆ ਸੀ। ਦਾਜ ਵਿੱਚ ਵੀ ਫੱਜੇ ਤੇ ਸਿਕੰਦਰ ਵਿਚਕਾਰ ਫਰਕ ਰੱਖਿਆ ਹੋਇਆ ਸੀ। ਸਿਕੰਦਰ ਦੀ ਲਾੜੀ ਦੇ ਦਾਜ ਲਈ ਨਵੇਂ ਢੰਗ ਦੇ ਭਾਂਡੇ ਟੀਂਡੇ, ਮੇਜ਼ ਕੁਰਸੀਆਂ ਤੇ ਹੋਰ ਪੇਂਡੂਆਂ ਦੀ ਸਮਝ ਵਿੱਚ ਨਾ ਆਉਣ ਵਾਲਾ ਨਿੱਕ ਸੁੱਕ ਬਥੇਰਾ ਸੀ। ਫੱਜੇ ਦੀ ਲਾੜੀ ਦੇ ਦਾਜ ਵਿੱਚ ਪਲੰਗ ਪੀੜੀ ਤੇ ਪੇਂਡੂ ਵੱਸੋਂ ਦੇ ਮੋਟੇ-ਮੋਟੇ ਭਾਂਡੇ ਸਨ। ਫੱਜੇ ਦਾਜ ਵਿੱਚ ਆਪਣੀ ਹੀਣੀ ਵੇਖੀ ਤੇ ਇੱਕ ਵਾਰੀ ਫੇਰ ਠੰਡਾ ਸਾਹ ਭਰ ਕੇ ਰਹਿ ਗਿਆ। ਆਪੋ ਆਪ ਕਮੀਆਂ ਦਾਜ ਦੱਖਣ ਸੰਭਾਲ ਲਿਆ। ਡੋਲੀ ਵਿਦਿਆ ਹੋਣ ਵੇਲੇ ਵੀ ਮੋਹਰ ਜ਼ੈਲਦਾਰਾਂ ਨੂੰ ਮਿਲੀ ਤੇ ਫੱਜਾ ਫਾਡੀ ਰਿਹਾ। ਦੋਵੇਂ ਲਾੜੀਆਂ ਵਾਰੋ ਵਾਰੀ ਬਾਬਲ ਦੇ ਵਿਹੜਿਓਂ ਰੋਂਦੀਆਂ ਚੀਕਦੀਆਂ ਡੋਲੀ ਵਿੱਚ ਬਹਿ ਗਈਆਂ। ਸ਼ੋਖ ਤੇ ਤੇਜ਼ ਕੁੜੀਆਂ ਜਿਹੜੀਆਂ ਹੁਣੇ ਸਿੱਠਣੀਆਂ ਰਾਹੀਂ ਸ਼ੋਖੀਆਂ ਵਿਖਾ ਰਹੀਆਂ ਸਨ, ਹੁਣ ਰੋ ਰਹੀਆਂ ਸਨ। ਤੇਰੇ ਕਣਕੇ ਖੇਤਰ ਦੇ ਬਾਬਲ ਚਿੜੀਆਂ ਆ ਲਥੀਆਂ, ਸਾਡੀ ਭੈੜੀ ਹਾਕਰ ਤੇ ਧੀਏ ਚਿੜੀਆਂ ਉੱਡ ਜਾਣਗੀਆਂ। ਸਾਡਾ ਚਿੜੀਆਂ ਦਾ ਚੰਬਾ ਵੇ, ਬਾਬਲ ਅਸਾਂ ਉੱਡ ਜਾਣਾ ਵੇ। ਡੋਲੀ ਵਿਦਿਆ ਹੋਣ ਤੇ ਕੁੜੀਆਂ ਦੇ ਰੋਣ ਵਾਲੇ ਗੀਤ ਸੁਣ ਮਾਂ ਪਿਓ, ਵੀਰਾਂ, ਜਾਂਜੀਆਂ, ਮਾਂਜੀਆਂ ਦੇ ਨਾਲ ਸਮਾਂ ਵੀ ਰੋਂਦਾ ਜਾਪਦਾ ਸੀ, ਜਿਵੇਂ ਕੋਈ ਮਰਗ ਹੋ ਗਈ ਹੋਵੇ। ਵਹਿੰਦਿਆਂ ਦੋਵੇਂ ਡੋਲੀਆਂ ਆਪਣੇ ਲਾੜੇ ਦੇ ਮਗਰ ਅੱਖਾਂ ਤੋਂ ਓਹਲੇ ਹੋ ਗਈਆਂ।